US excludes Hindu body from interfaith meetings. Fallout of Niger murder as well as some other killings celebrated by Hindutva's keyboard warriors has been the exclusion of one of the most influential Hindu organizations in America from Washington's collective confabulations with minority faith groups. ਇੱਥੇ ਕਾਫੀ ਦੇਰ ਤੋਂ ਕੁਝ ਜਿਹੜੀਆਂ ਸੈਕੂਲਰ ਝੰਡੇ ਥੱਲੇ ਕੰਮ ਕਰਨ ਵਾਲੀਆਂ ਹਿੰਦੂ ਜਥੇਬੰਦੀਆਂ ਸੀ, ਨਾਟ ਹਿੰਦੂ ਤੋਂ ਵੀ, ਉਹ ਇਹਨਾਂ ਨੂੰ ਕਹਿ ਰਹੇ ਸੀ ਕਿ ਭਾਈ ਇਹ ਦੇਖੋ ਕਿਵੇਂ ਕੀ ਕਰ ਰਹੇ ਨੇ, ਫੰਡਿੰਗ ਕਿਵੇਂ ਲੈ ਰਹੇ ਨੇ, ਕਿਵੇਂ ਸਿਸਟਮ 'ਚ ਵੜ ਕੇ ਇਹ ਨਾਜ਼ੀ ਲਾਈਕ ਆਈਡੀਓਲੋਜੀ ਹੈ ਹਿੰਦੂਤਵਾ ਦੀ। ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀਆਂ ਕਹਿੰਦੇ ਹਾਂ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਹਿੰਦੂਤਵਾ ਦੀ ਨਫ਼ਰਤ ਭਰੀ ਵਿਚਾਰਧਾਰਾ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਬਾਅਦ ਦੁਨੀਆ ਸਾਹਮਣੇ ਬੇਨਕਾਬ ਹੋ ਰਹੀ ਹੈ ਔਰ ਮੀਡੀਆ ਰਿਪੋਰਟਾਂ ਅਨੁਸਾਰ US ਡਿਪਾਰਟਮੈਂਟ ਆਫ ਜਸਟਿਸ ਨੇ 1 ਅਗਸਤ ਨੂੰ ਹੋਈ ਇੰਟਰਫੇਥ ਮੀਟਿੰਗ ਵਿੱਚ ਹਿੰਦੂ ਅਮਰੀਕਨ ਫਾਊਂਡੇਸ਼ਨ ਦੀ ਸੰਸਥਾ ਨੂੰ ਸੱਦਾ ਪੱਤਰ ਨਹੀਂ ਸੀ ਭੇਜਿਆ। ਸੋ ਯਾਦ ਰਹੇ, ਹਿੰਦੂ ਅਮਰੀਕਨ ਫਾਊਂਡੇਸ਼ਨ ਦਾ ਸਬੰਧ RSS ਨਾਲ ਹੈ। ਸੋ ਹਿੰਦੂਤਵਾ ਵੱਲੋਂ ਜਸਟਿਸ ਡਿਪਾਰਟਮੈਂਟ ਦੇ ਇਸ ਫੈਸਲੇ ਨੂੰ ਉਹਦੇ ਫੈਸਲਾ ਲਿਆ ਗਿਆ, ਇਸ ਦੇ ਉੱਪਰ ਕਾਫੀ ਜਿਹੜੇ ਸਵਾਲ ਨੇ ਉਹ ਚੱਕੇ ਜਾ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਜਿਹੜੇ ਤੁਹਾਡੇ YouTube ਦੇ ਉੱਪਰ ਜਾਂ Facebook ਦੇ ਉੱਪਰ ਲਾਈਵ ਮੈਸੇਜ ਨੇ ਉਹ ਵੀ ਆਪਾਂ ਐਂਟਰਟੇਨ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਇੱਕ ਗੱਲ ਤਾਂ ਜ਼ਾਹਰ ਹੈ ਕਿ ਜਸਟਿਨ ਟਰੂਡੋ ਨੇ ਜੋ ਇੰਕਸ਼ਾਫ ਭਾਰਤੀ ਏਜੰਸੀਆਂ ਵੱਲੋਂ ਹਰਦੀਪ ਸਿੰਘ ਨਿੱਜਰ ਨੂੰ ਮਾਰਨ ਦਾ 18 ਸਤੰਬਰ ਨੂੰ ਪਾਰਲੀਮੈਂਟ 'ਚ ਖਲੋ ਕੇ ਕੀਤਾ, ਉਹ ਅਮਰੀਕਾ ਦੀ ਟਿਪ ਆਫ ਸੀ, 5 ਆਈਜ਼ ਕੰਟਰੀ ਦੀ ਇੰਟੈਲੀਜੈਂਸ। ਔਰ ਉਸ ਤੋਂ ਬਾਅਦ ਜਿੱਥੇ ਮੀਡੀਆ 'ਚ ਔਰ ਅਦਰਵਾਈਜ਼ ਭਾਰਤ ਨੂੰ ਇੱਕ ਰੋਗ ਸਟੇਟ ਵਜੋਂ ਦੇਖਿਆ ਜਾਣ ਲੱਗਾ, ਉੱਥੇ ਵਿਦਨ ਅਮਰੀਕਾ ਵੀ ਜਿਹੜੀਆਂ ਕਮਿਊਨਿਟੀਜ਼ ਨਾਲ ਅੱਡ ਕਮਿਊਨਿਟੀਜ਼ ਨਾਲ ਲੀਏਜ਼ਨ ਕਰਦੀਆਂ ਨੇ, ਤਾਲਮੇਲ ਕਰਦੀਆਂ ਨੇ, ਉਹਨਾਂ ਨੂੰ ਵੀ ਪਛਾਣ ਹੋਣੀ ਸ਼ੁਰੂ ਹੋ ਗਈ ਹੈ ਕਿ ਭਾਈ ਇਹ ਐਕਸਟ੍ਰੀਮ ਹਿੰਦੂਤਵੀ ਏਜੰਡੇ ਵਾਲੇ ਲੋਕ ਜਿਨ੍ਹਾਂ ਦਾ RSS ਨਾਲ ਸੰਬੰਧ ਹੈ, ਹਰ ਨੂੰ ਪਤਾ ਹੈ ਕਿ ਭਾਰਤ ਨੂੰ ਤਾਂ RSS ਚਲਾ ਰਹੀ ਹੈ, ਮੋਦੀ ਉਹਨਾਂ ਦਾ ਹੀ ਬਲੂ ਆਈਡ ਬੋਏ ਹੈ। ਔਰ ਉਹਦਾ ਕਿਉਂਕਿ ਇੱਥੇ ਕਾਫੀ ਦੇਰ ਤੋਂ ਕੁਝ ਜਿਹੜੀਆਂ ਸੈਕੂਲਰ ਝੰਡੇ ਥੱਲੇ ਕੰਮ ਕਰਨ ਵਾਲੀਆਂ ਹਿੰਦੂ ਜਥੇਬੰਦੀਆਂ ਸੀ, ਨਾਟ ਹਿੰਦੂ ਤੋਂ ਵੀ, ਉਹ ਇਹਨਾਂ ਨੂੰ ਕਹਿ ਰਹੇ ਸੀ ਕਿ ਭਾਈ ਇਹ ਦੇਖੋ ਕਿਵੇਂ ਕੀ ਕਰ ਰਹੇ ਨੇ, ਫੰਡਿੰਗ ਕਿਵੇਂ ਲੈ ਰਹੇ ਨੇ, ਕਿਵੇਂ ਸਿਸਟਮ 'ਚ ਵੜ ਕੇ ਇਹ ਨਾਜ਼ੀ ਲਾਈਕ ਆਈਡੀਓਲੋਜੀ ਹੈ ਹਿੰਦੂਤਵਾ ਦੀ। ਪਰ ਹੁਣ ਲੱਗਦਾ ਕਿ ਵੀ ਇਹ ਜਿਹੜਾ 18 ਸਤੰਬਰ ਤੋਂ ਬਾਅਦ ਤਬਦੀਲੀ ਹੈ ਉਹ ਅਸੀਂ ਇਸ ਪਾਸੇ ਵੀ ਦੇਖ ਸਕਦੇ ਹਾਂ। ਔਰ ਇਹ ਪ੍ਰੋਮੀਨੈਂਟ ਖਬਰ US ਐਕਸਕਲੂਡਸ ਹਿੰਦੂ ਬੋਡੀ ਫਰਮ ਇੰਟਰਫੇਥ ਮੀਟਿੰਗ, ਸਾਰੇ ਭਾਰਤੀ ਮੀਡੀਆ ਨੇ ਲਾਈ ਹੈ ਕਿ ਭਾਈ ਜਸਟਿਸ ਡਿਪਾਰਟਮੈਂਟ ਨੇ ਜਿਹੜਾ ਪਿਛਲੇ ਦਿਨ ਹੀ ਇੱਕ ਇੰਟਰਫੇਥ ਮੀਟ ਰੱਖੀ ਸੀ ਔਰ ਸ਼ੁਰੂ ਇੱਥੋਂ ਕੀਤਾ ਇੰਡੀਅਨ ਮੀਡੀਆ, ਫਾਲ ਆਊਟ ਆਫ ਨਿਜਰ ਮਰਡਰ as well as some other killings celebrated by Hindutva's keyboard warriors has been the exclusion of one of the most influential Hindu organizations in America from Washington's collective confabulations with minority faith groups. ਹੁਣ Justice Department annually ਜਿਹੜੇ minority faith group ਨੇ, ਜਿਨ੍ਹਾਂ ਦੇ ਵਿੱਚ ਮੁਸਲਮਾਨ ਨੇ, ਅਰਬ ਨੇ, ਸਿੱਖ ਨੇ, ਸਾਊਥ ਏਸ਼ੀਆ ਨੇ ਔਰ ਹਿੰਦੂ ਕਮਿਊਨਿਟੀਜ਼ ਨੇ, ਐਨੂਅਲ ਹੁੰਦਾ। ਉਹਨਾਂ ਨੇ ਕਿਹਾ ਜਿਹੜੀ ਸਭ ਤੋਂ ਪ੍ਰਭਾਵਸ਼ਾਲੀ ਆਰਗੇਨਾਈਜੇਸ਼ਨ ਹੈ ਇਹਨਾਂ ਦੀ ਹਿੰਦੂ ਅਮਰੀਕਨ ਫਾਊਂਡੇਸ਼ਨ, ਐਤਕੀ ਜਸਟਿਸ ਡਿਪਾਰਟਮੈਂਟ ਨੇ ਉਹਨਾਂ ਨੂੰ ਬਾਹਰ ਰੱਖਿਆ ਕਿਉਂਕਿ ਇਹ ਗਰੁੱਪ ਸੀ ਜਿਨ੍ਹਾਂ ਨੇ ਖੰਡੇ ਔਰ ਨਿੱਜਰ ਦੇ ਮਰਡਰ ਨੂੰ ਸੈਲੀਬ੍ਰੇਟ ਕੀਤਾ ਸੀ। ਸੋ ਜ਼ਾਹਰ ਹੈ ਕਿ ਹੁਣ ਮੋਨੀਟਰਿੰਗ ਇਹਨਾਂ ਦੀ ਸ਼ੁਰੂ ਹੋ ਗਈ ਹੈ ਔਰ ਉਹਨਾਂ ਨੇ ਇਹਨਾਂ ਨੂੰ ਬਿਲਕੁਲ ਬਾਹਰ ਰੱਖਿਆ ਔਰ ਇਹਦੇ 'ਤੇ ਉਹਨਾਂ ਨੇ ਬੜੀਆਂ ਚੀਕਾਂ ਮਾਰ ਰਹੇ ਨੇ। ਉਹਨਾਂ ਨੇ ਕਿਹਾ ਕਿ ਜੀ ਇਹ ਸਾਨੂੰ ਪਹਿਲੀ ਵਾਰ ਹੈ, ਅਸੀਂ ਹੁਣ ਪੁੱਛ ਰਹੇ ਹਾਂ ਕਿ ਸਾਨੂੰ ਕਿਉਂ ਬਾਹਰ ਰੱਖਿਆ ਗਿਆ। ਪਰ ਅਸੀਂ ਦੇਖ ਰਹੇ ਹਾਂ ਕਿ ਅਲਟੀਮੇਟਲੀ ਅਮਰੀਕਾ ਨੂੰ ਵੀ ਸਮਝ ਆਉਣੀ ਸ਼ੁਰੂ ਹੋ ਗਈ ਹੈ ਵੀ ਇਹ ਹਿੰਦੂ ਤਵੀਆਂ ਦੀਆਂ ਕੀ ਕਰਤੂਤਾਂ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਵਿਊਅਰਸ ਦੇ ਜਿਹੜੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ ਔਰ ਸਭ ਦਾ ਸਾਂਝਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਬੜੇ ਪਿਆਰ ਨਾਲ ਜਿਹੜੇ ਮੈਸੇਜ ਨੇ ਉਹ ਲਿਖੇ ਨੇ। ਸੋ ਜ਼ਬੇਰ ਜੀ ਹੋਰਾਂ ਦੇ ਕਾਫੀ ਸਾਰੇ ਮੈਸੇਜ ਨੇ, ਅੱਜ ਆਏ ਨੇ, ਕੱਲ੍ਹ ਗੈਰ ਹਾਜ਼ਰ ਸੀ, ਕੱਲ੍ਹ ਦੀ ਗੈਰ ਹਾਜ਼ਰੀ ਲਗਾਤੀ ਉਹਨਾਂ ਦੀ। ਸੋ ਉਹਨਾਂ ਦਾ ਮੈਸੇਜ ਹੈਗਾ, ਜ਼ੁਬੇਰ ਜਾਕੂਬ ਜੀ ਕਹਿੰਦੇ ਨੇ कि देख लेना डॉक्टर साहब, 60 इस्लामी मुल्क हैं, एक भी फ़लस्तीन के मदद के लिए नहीं आएगा। भूल जाना कि आपकी मदद करेंगे, आपको अकेले ही खालिस्तान बनाना होगा। याकूब साहब, तुसी बिल्कुल ठीक फरमाया, सानू कोई भुलेखा नहीं है
ਕਿ ਜੇ ਫਲਸਤੀਨੀਆਂ ਨੂੰ ਅਬੰਡਨ ਕਰ ਸਕਦੇ ਨੇ, ਕਸ਼ਮੀਰ ਨੂੰ ਅਬੰਡਨ ਕਰ ਸਕਦੇ ਨੇ, ਜੀ, ਤੇ ਅਸੀਂ ਕਿਹਦੇ ਪਾਣੀ ਹਾਰ ਹੈ। ਸੋ ਅਸੀਂ ਅਕਾਲ ਪੁਰਖ ਦੀ ਟੇਕ ਦੇ ਉੱਤੇ ਔਰ ਸੱਚ, ਹੱਕ, ਇਨਸਾਫ ਦੇ ਰਸਤੇ ਤੇ ਤੁਰੇ ਹੋਏ ਹਾਂ ਔਰ ਇਸ ਵਿਸ਼ਵਾਸ ਨਾਲ ਕਿ ਸੱਚ ਦੀ ਜਿੱਤ ਹੁੰਦੀ ਹੈ। ਜੀ। ਸਾਨੂੰ ਕੋਈ ਦੁਨਿਆਵੀ ਕਿਸੇ ਸਹਾਰੇ ਦੀ ਤਵੱਕੋ ਨਹੀਂ। ਇਸੇ ਤਰ੍ਹਾਂ ਪਾਕਿਸਤਾਨ ਬਾਰੇ ਵੀ ਕਹਿੰਦੇ ਨੇ ਕਿ ਉਹ ਵੀ ਮਦਦ ਨਹੀਂ ਕਰੇਗਾ, ਉਹਨੇ ਕੋਲ ਸਭ ਕੁਝ ਹੈਗਾ। ਬਿਲਕੁਲ। ਹਾਂਜੀ, ਸੋ ਇਸੇ ਤਰ੍ਹਾਂ ਫਿਲ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ, ਗਾਜ਼ਾ ਚਿਲਡਰਨ ਆਰ ਨਾਟ ਹਮਾਸ ਮੈਂਬਰਸ ਐਂਡ ਗਾਜ਼ਾ ਇਜ਼ ਨਾਟ ਏ ਕੰਟਰੀ, ਇਟਸ ਲੌਕਡ ਟਾਊਨ ਅੰਡਰ ਸਟੇਟ ਆਫ ਇਜ਼ਰਾਈਲ। ਓਪਨ ਜੇਲ ਅਸੀਂ ਤਾਂ ਲਫ਼ਜ਼ ਹੀ ਉਹ ਜਿਹੜਾ ਕਿ ਯੂਰਪ ਦੇ ਵਿੱਚ ਇਸਤੇਮਾਲ ਹੁੰਦਾ ਹੈ। जी, इसी तरह जुबैर जी फिर कहते हैं जिसकी लाठी उसकी भैंस, गरीब और कमज़ोर को जिंदा रहने का कोई हक नहीं है, यही दुनिया का दस्तूर है। सो इसी तरह मैसेज आएगा साढ़े कोल। फिल जी कहते हैं सलाम डॉक्टर साहब, यू आर द मोस्ट कर्जियस पंजाबी शो, गुड जॉब उन्होंने किया। और इसी तरह चाचा मनजोत जी कहते ने, उन्होंने राणा साहब ने किया, मैं क्या राणा साहब ने सवाल किया है, कहते ने राणा आबिद जी ने, कहते डॉक्टर साहब काइंडली एक्सप्लेन वाई सिख सर्वड इन इंडियन मिलिट्री ईवन दे नो अबाउट हिंदू मिलिट्री। दैन चाचा मनजोत जी ਜਿਹੜੇ ਆਰਮੀ ਦੇ ਵਿੱਚ ਨੇ, ਉਹਨਾਂ ਨੇ ਕਿਹਾ ਕਿ ਰਾਣਾ ਸਾਹਿਬ ਜਿੰਨਾ ਚੋਰ ਸਾਡਾ ਦੇਸ਼ ਨਹੀਂ, ਜਿੰਨਾ ਚਿਰ ਸਾਡਾ ਦੇਸ਼ ਨਹੀਂ ਬੰਦਾ ਕਿ ਪਾਪੀ ਪੇਟ ਦਾ ਸਵਾਲ ਹੈ, ਦਿਲ ਤਾਂ ਸਾਡਾ ਵੀ ਨਹੀਂ ਕਰਦਾ ਆਰਮੀ ਜੋਬ ਨੂੰ, ਮਜਬੂਰੀ ਹੈ ਕਹਿੰਦੇ। ਪਾਪੀ ਪੇਟ ਦਾ ਮਾਮਲਾ ਹੈ। ਹਾਂਜੀ, ਸੋ ਗੁਰਮੀਤ ਸਿੰਘ ਕਹਿੰਦੇ ਨੇ ਕਿ ਬੈਠਾ ਕੇਸਰੀ ਨਿਸ਼ਾਨ ਉੱਤੇ ਬਾਜ ਦੇਖਣਾ, ਬਸ ਇੱਕੋ ਰੀਝ ਖਾਲਸੇ ਦਾ ਰਾਜ ਦੇਖਣਾ, ਖਾਲਿਸਤਾਨ ਰੈਫਰੈਂਡਮ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਸੋ ਇਸੇ ਤਰ੍ਹਾਂ ਫਿਰ ਕਹਿੰਦੇ ਨੇ ਕਿ ਚਾਚਾ ਮਨਜੋਤ ਜੀ ਕਹਿੰਦੇ ਨੇ ਕਿ ਹਾਂਜੀ ਅਸੀਂ ਤੁਹਾਡੇ ਲਾਈਵ ਸਾਰਿਆਂ ਆਰਮੀਆਂ ਵਿੱਚ ਕਹਿੰਦੇ ਸਾਰੇ ਆਪਾਂ ਇਕੱਠੇ ਦੇਖਦੇ ਹਾਂ ਆਰਮੀ 'ਚ ਬੈਠ ਕੇ, ਔਰ ਜਿਹੜੇ ਕਹਿੰਦੇ ਸਾਡੇ ਆਫੀਸਰ ਨੇ ਉਹ ਵੀ ਦੇਖ ਰਹੇ ਨੇ ਤੁਹਾਡਾ ਲਾਈਵ। ਚਲੋ ਬਹੁਤ ਚੰਗੀ ਗੱਲ ਹੈ, ਸਾਨੂੰ ਖੁਸ਼ੀ ਹੈ ਕਿ ਭਾਈ ਉਹਨਾਂ ਤੱਕ ਵੀ ਸਾਡਾ ਮੈਸੇਜ ਪਹੁੰਚਦਾ ਹੈ, ਪਰ ਜ਼ਰਾ ਬਚ ਕੇ ਮੋੜ ਤੋਂ। ਰਾਣਾ ਦੇ ਫਿਰ ਹਾਂਜੀ ਆਬਿਦ ਜੀ ਕਹਿੰਦੇ ਨੇ ਕਿ ਆਰਮਡ ਸਟਰਗਲ ਮਸਟ ਹੋਣੀ ਚਾਹੀਏ, ਅਦਰਵਾइज ਆਜ਼ਾਦੀ ਬਿਸਕਟ ਵਾਲੀ ਪਲੇਟ ਵਿੱਚ ਨਹੀਂ ਮਿਲਣੀ ਜੀ। ਹਾਂਜੀ, ਸੋ ਇਸੇ ਤਰ੍ਹਾਂ ਅਵਤਾਰ ਸਿੰਘ ਜੀ ਕਹਿੰਦੇ ਨੇ ਰਾਜ ਬਿਨਾ ਨਾ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ, ਇੱਕੋ ਹੱਲ ਹੈ ਆਪਣਾ ਘਰ, ਖਾਲਿਸਤਾਨ ਨਹੀਂ ਤੇ ਇਹਨਾਂ ਬਹੁਤ ਬੁਰਾ ਹਾਲ ਕਰਨਾ। ਜੀ ਜੀ, ਕੋਈ ਸ਼ੱਕ ਨਹੀਂ ਹੈ। ਹਾਂਜੀ, ਸੋ ਹਾਂਜੀ ਮੇਰੇ ਖਿਆਲ ਚ ਆਮ ਡਨ। ਵੀਰ ਇੰਦਰਜੀਤ ਸਿੰਘ ਸਿੱਧੂ ਫੇਸਬੁੱਕ ਤੇ ਲਿਖਦੇ ਨੇ, ਡਾਕਟਰ ਸਾਹਿਬ ਕੀ ਇਹ ਸੱਚ ਹੈ ਕਿ ਅਮਰੀਕਾ ਨੇ ਇੰਡੀਆ ਨਾਲ ਟ੍ਰੇਡ ਬੰਦ ਕਰ ਦਿੱਤਾ ਹੈ? ਜੀ ਇੰਦਰਜੀਤ ਸਿੰਘ ਜੀ, ਮੇਰੇ ਤੱਕ ਅਜੇ ਕੋਈ ਜਾਣਕਾਰੀ ਨਹੀਂ ਹੈ, ਜਾਂ ਐਟਲੀਸਟ ਮੀਡੀਆ 'ਚ ਨਹੀਂ ਹੈ। ਹੋ ਸਕਦਾ ਹੈ ਕੋਈ ਨਾ ਕੋਈ, ਪਰ ਮੈਨੂੰ ਲੱਗਦਾ ਨਹੀਂ ਵੀ ਇਹ ਠੀਕ ਹੋਏ। ਪਰ ਜਿਸ ਡਾਇਰੈਕਸ਼ਨ 'ਚ ਗੱਲ ਜਾ ਰਹੀ ਹੈ, ਕੋਈ ਹੈਰਾਨੀ ਨਹੀਂ ਹੋਏਗੀ ਕਿ ਫਿਊਚਰ 'ਚ ਥੋੜ੍ਹੀਆਂ ਬਹੁਤ ਚੀਜ਼ਾਂ ਦੇ ਉੱਤੇ ਹੋਰ ਇਹ ਪਾਬੰਦੀ ਲਾ ਦੇਣ ਭੇਜਣ ਜਾਂ ਮੰਗਵਾਉਣ ਤੋਂ। ਜੀ ਗੁਰਕਮਲ ਸਿੰਘ ਜੋਹਲ ਕਹਿੰਦੇ ਨੇ, ਡਾਕਟਰ ਸਾਹਿਬ ਆਈ ਐਮ ਲਿਸਨਿੰਗ ਟੂ ਯੋਰ ਪ੍ਰੋਗਰਾਮ, ਆਈ ਹੈਵ ਟੂ ਸੇ since Western democracies are supporting our own Khalistan movement, we must support them. Having said that the war is tragic all around, ਗੁਰਫਤਿਹ ਜੀ ਤੁਸੀਂ ਠੀਕ ਫਰਮਾ ਰਹੇ ਹੋ। ਅਸੀਂ ਵੀ ਜਿਹੜੀ ਜੇ ਤੁਸੀਂ ਸਾਡਾ ਕੱਲ੍ਹ ਦਾ ਵੀ ਇਸ 'ਤੇ ਪ੍ਰੋਗਰਾਮ ਸੁਣਿਆ ਹੋਇਆ ਰਾਜ ਵੀ, ਸਾਡੀ ਓਬਜੈਕਟਿਵ ਪੋਜੀਸ਼ਨ ਹੈ, ਅਸੀਂ ਬਲਾਈਂਡ ਸਪੋਰਟ ਤਾਂ ਸਵਾਏ ਰੱਬ ਤੋਂ ਹੋਰ ਕਿਸੇ ਨੂੰ ਨਹੀਂ ਦਿੰਦੇ, ਲੇਕਿਨ ਇਸ ਮਾਮਲੇ 'ਚ ਅਸੀਂ ਸਮਝਦੇ ਹਾਂ ਕਿ ਵੀ ਇਹ ਵਕਤੀ ਹੈ, ਡੈਥਸ ਹੋ ਰਹੀਆਂ ਨੇ, ਹੋਰ ਹੋਣਗੀਆਂ, ਲੇਕਿਨ ਅਲਟੀਮੇਟ ਜਿਹੜਾ ਸੋਲੂਸ਼ਨ ਲਾਈ ਕਰਦਾ, ਜਿਹੜਾ ਅਮਰੀਕਾ ਦੀ ਵੀ ਇਹੀ ਪੋਜੀਸ਼ਨ ਹੈ, ਵੈਸਟਰਨ ਡੈਮੋਕ੍ਰੇਸੀਜ਼ ਦੀ ਵੀ ਇਹੀ ਪੋਜੀਸ਼ਨ ਹੈ ਕਿ 2 ਸਟੇਟ ਫਾਰਮੂਲਾ, ਕਿ ਫਲਸਤੀਨ ਔਰ ਇਜ਼ਰਾਈਲ ਸਾਈਡ ਬਾਈ ਸਾਈਡ ਸੋਵਰਨ ਮੁਲਕ ਹੋਣ। ਸੋ ਅਸੀਂ ਸਮਝਦੇ ਹਾਂ ਕਿ ਵੀ ਜਿਹੜੀ ਨੈਗੋਸ਼ੀਏਸ਼ਨ 1995-96 ਤੋਂ ਬਾਅਦ ਔਸਲੋ ਐਵਾਰਡ ਜਿਹੜਾ ਯਾਸਰ ਅਰਾਫਾਤ ਔਰ ਇਜ਼ਰਾਈਲ ਦੇ ਵਿਚਾਲੇ ਹੋਇਆ ਸੀ, ਉਸ ਤੋਂ ਬਾਅਦ ਜੇ ਸੱਚਮੁੱਚ ਗੱਲਬਾਤ ਰਾਹੀਂ ਇਸ ਸੋਲੂਸ਼ਨ ਨੂੰ ਜਿਹੜਾ ਲਾਗੂ ਕੀਤਾ ਜਾਂਦਾ ਤੇ ਫਿਰ ਹੁਣ 25 ਸਾਲ ਬਾਅਦ ਅਸੀਂ ਫਿਰ ਹੁਣ ਇਹਨੂੰ ਕੋਈ ਉਹ 1972 ਦੇ ਕਨਫਲਿਕਟ ਨਾਲ ਤਰਜੀਹ ਦੇ ਰਿਹਾ, ਕੋਈ ਉਸ ਤੋਂ ਵੀ ਪਹਿਲਾਂ ਜਾ ਰਿਹਾ 1967 ਦੀ 7 ਡੇ ਵਾਰ ਨਾਲ ਤਰਜੀਹ ਦੇ ਰਿਹਾ। ਸੋ ਜਿਹੜਾ ਉਸ ਨਾਲ ਕੰਪੇਅਰ ਕਰ ਰਿਹਾ। ਸੋ ਅਸੀਂ ਸਮਝਦੇ ਹਾਂ ਵੀ ਅਲਟੀਮੇਟਲੀ ਅਮਰੀਕਾ ਦੀ ਵੀ ਇਹੀ ਪੋਜੀਸ਼ਨ ਹੈ ਕਿ ਭਾਈ 2 ਸਟੇਟ ਫਾਰਮੂਲਾ। ਦਵਿੰਦਰ ਸੰਧੂ ਫਤਿਹ, ਰਣਜੋਤ ਸਿੰਘ ਖਾਲਿਸਤਾਨ ਜ਼ਿੰਦਾਬਾਦ, ਬਾਈ ਲਾਡੀ ਕਹਿੰਦੇ ਨੇ, ਉਹਨਾਂ ਨੇ ਵੀ ਫਤਿਹ, ਸੋਹਣ ਸਿੰਘ ਮਾਹਲ, ਹਰਿੰਦਰ ਮਾਹਲ, ਰਾਜਵਿੰਦਰ ਸਿੰਘ ਕਹਿੰਦੇ ਨੇ, ਡਾਕਟਰ ਸਾਹਿਬ ਯੂ ਡਿਡ ਦਾ ਬੈਸਟ ਐਨਾਲਿਸਿਸ ਆਫ ਮਿਡਲ ਈਸਟ ਕਨਫਲਿਕਟ,
I wish others on our side can understand this the way you explained. ਬਹੁਤ ਸ਼ੁਕਰੀਆ ਰਾਜਵਿੰਦਰ ਸਿੰਘ ਜੀ। ਸਾਡਾ ਇਹ ਹਮੇਸ਼ਾ ਇਹ ਹੁੰਦਾ ਹੈ ਕਿ ਭਾਈ ਅਸੀਂ ਗੁਰੂ ਸਿਧਾਂਤ ਤੋਂ ਦੂਰ ਵੀ ਨਾ ਜਾਈਏ, ਪਰ ਜੋ ਪ੍ਰੈਕਟੀਕਲੀ ਅੱਖਾਂ ਸਾਹਮਣੇ ਵਾਪਰ ਰਿਹਾ ਹੈ ਉਹਦੇ 'ਚ ਅਸੀਂ ਆਪਣੇ ਹਿੱਤ ਵੀ ਦੇਖਣੇ ਨੇ। ਸੋ ਤੁਹਾਡਾ ਬਹੁਤ ਸ਼ੁਕਰੀਆ। ਜਗਤਾਰ ਸਿੰਘ ਜਵਾਲ ਕਹਿੰਦੇ ਨੇ ਡਾਕਟਰ ਸਾਹਿਬ ਅਸੀਂ ਤੇ ਆਪ ਗੁਲਾਮ ਹੈ, ਸਾਨੂੰ ਉਹਦੇ ਨਾਲ ਖੜਨਾ ਚਾਹੀਦਾ ਜਿਹੜਾ ਸਾਡੇ ਨਾਲ ਖੜਦੇ ਨੇ। ਦੇਖੋ ਅਸੀਂ ਬਿਲਕੁਲ ਅਜੇ ਪਰਖਿਆ ਜਾਣਾ ਹੈ ਵੀ ਕੌਣ ਕਿੰਨਾ ਖੜਦਾ ਹੈ, ਪਰ ਅਸੀਂ ਹਮੇਸ਼ਾ ਸੱਚ ਨਾਲ ਵੀ ਖੜਦੇ ਹਾਂ। ਔਰ ਜਿਹੜਾ ਸਾਡੇ ਨਾਲ ਖੜਿਆ ਅਸੀਂ ਤਾਂ ਉਹਨੂੰ ਕਦੇ ਸਦੀਆਂ ਨਹੀਂ ਭੁਲਾਇਆ। ਨਵਾਬ ਮਲੇਰਕੋਟਲਾ ਸਾਨੂੰ ਅੱਜ ਤੱਕ ਨਹੀਂ ਭੁੱਲਿਆ, ਜਸਟਿਨ ਟਰੂਡੋ ਕਦੇ ਨਹੀਂ ਭੁੱਲੇਗਾ ਸਾਡੇ ਇਤਿਹਾਸ ਨੂੰ। ਰਾਜਵਿੰਦਰ ਸਿੰਘ ਕਹਿੰਦੇ ਨੇ ਡਾਕਟਰ ਸਾਹਿਬ ਸੀਮਸ ਲਾਈਕ ਟੂ ਕਵਰ ਅਪ his acts of corruption. Israeli PM is doing all this. That is why they got along with killer Modi. ਰਾਜਵਿੰਦਰ ਸਿੰਘ ਤੁਸੀਂ ਤਾਂ ਇਹ ਕਹਿ ਹੀ ਰਹੇ ਹੋ, ਈਵਨ ਮੈਂ ਇਜ਼ਰਾਈਲ ਦੇ ਦੋ ਪ੍ਰੋਮਿਨੈਂਟ ਨਿਊਜ਼ਪੇਪਰ ਹਿਬਰੀਓ ਦੇ ਜਿਨ੍ਹਾਂ ਨੇ ਇਹੀ ਚਾਰਜ ਲਾਇਆ, ਔਰ ਉਹਨਾਂ ਨੇ ਤਾਂ ਦੋ ਸਟੈਪ ਫਰਦਰ ਗਏ। ਉਹਨਾਂ ਨੇ ਕਿਹਾ ਵੀ ਈਵਨ ਹਮਾਸ ਦੀ ਵੀ ਜਿਹੜੀ ਫੰਡਿੰਗ ਔਰ ਦੂਸਰੀ ਤੀਸਰੀ ਇਨੀਸ਼ੀਅਲੀ ਇਹਨਾਂ ਵੱਲੋਂ ਹੀ ਕੀਤੀ ਗਈ, ਕਿਉਂਕਿ ਇਹਨਾਂ ਨੂੰ ਇਹ ਸੀ ਕਿ ਵਾਇਲੈਂਸ ਨੂੰ ਦਬਾਉਣਾ ਸੌਖਾ ਹੁੰਦਾ ਔਰ ਤਾਂ ਕਿ ਕੋਈ ਵੀ ਮੀਨਿੰਗਫੁਲ ਨੈਗੋਸ਼ੀਏਸ਼ਨ ਫਲਸਤੀਨੀ ਸਟੇਟ ਦੀ ਕਾਇਮੀ ਲਈ ਨਾ ਹੋ ਸਕੇ। ਉਹਨਾਂ ਦੇ ਪੇਪਰ ਜਿਹੜੇ ਇਜ਼ਰਾਈਲ 'ਚ ਛਪਦੇ ਨੇ ਉਹ ਇਹ ਚਾਰਜ ਲਾ ਰਹੇ ਨੇ, ਔਰ ਬਾਕੀ ਕਿਸੇ ਨੂੰ ਨਾ ਨੇਤਨਯਾਹੂ ਦਾ ਭੁਲੇਖਾ ਹੈ ਨਾ ਮੋਦੀ ਦਾ ਭੁਲੇਖਾ ਹੈ। ਬਲਵੰਤ ਸਿੰਘ ਹਰਜਿੰਦਰ ਮਾਇਲ ਬਲਵੰਤ ਸਿੰਘ ਕਹਿੰਦੇ ਨੇ ਆਈ ਸੈਲੂਟ ਯੂ ਗਾਈਜ਼ ਫॉर ਡੂਇੰਗ ਸੱਚ ਏ ਵੰਡਰਫੁਲ ਵਰਕ। ਬਹੁਤ ਸ਼ੁਕਰੀਆ ਵੀਰ ਜੀ। ਔਰ ਪਰਦੇਸੀ ਜੀਵਾਤਮਾ ਕਹਿੰਦੇ ਨੇ ਸਾਰੇ ਹਿੰਦੂ RSS ਨਾਲ ਸੰਬੰਧ ਰੱਖਦੇ ਹਨ, ਸਾਰਿਆਂ ਨੂੰ ਇੱਕੋ ਰੱਸੇ ਨਾਲ ਬੰਨ੍ਹਣਾ ਚਾਹੀਦਾ ਹੈ। ਦੇਖੋ ਅਸੀਂ ਇਸ ਦੇ ਨਾਲ ਤਾਂ ਸਹਿਮਤ ਨਹੀਂ ਹੈ, ਪਰ ਕਿਉਂਕਿ ਲੜਾਈ ਸਾਡੀ ਇੰਡੀਅਨ ਸਟੇਟ ਨਾਲ ਹੈ ਔਰ ਉਹ ਅੱਜ ਹਿੰਦੂ ਤਵੀਆਂ ਦੇ ਕਬਜ਼ੇ 'ਚ ਹੈ, ਸਾਨੂੰ ਲੱਗਦਾ ਹੈ ਵੀ ਇਹ ਠੀਕ ਹੈ ਕਿ ਸਿੱਖਾਂ ਦੇ ਮਾਮਲੇ 'ਚ ਬਹੁਤ ਵਾਰ ਬਹੁਤਿਆਂ ਦੀ ਪੋਜੀਸ਼ਨ ਇੱਕੋ ਜਿਹੀ ਹੁੰਦੀ ਹੈ, ਪਰ ਇਹ ਸਾਡੀ ਸਟ੍ਰੈਟਜੀ ਦਾ ਵੀ ਹਿੱਸਾ ਨਹੀਂ ਹੋਣਾ ਚਾਹੀਦਾ ਕਿ ਅਸੀਂ ਸਾਰਿਆਂ ਨੂੰ ਇੱਕ ਥਾਂ ਕਰਕੇ ਜਿਹੜਾ ਆਪਣੇ ਦੁਸ਼ਮਣ ਨੂੰ ਬਹੁਤ ਵੱਡਾ ਬਣਾ ਕੇ ਦਿਖਾਈਏ। ਦੀਪ ਸਿੰਘ ਕਹਿੰਦੇ ਨੇ ਇਜ਼ਰਾਈਲ ਵਾਲਿਆਂ ਨੇ ਮੂਤ ਪੀਣੇ ਭਾਰਤ ਨੂੰ ਬਹੁਤ ਸਾਫ਼ ਕਹਿ ਦਿੱਤਾ ਹੈ, ਸਾਨੂੰ ਤੁਹਾਡੀ ਮਦਦ ਦੀ ਲੋੜ ਨਹੀਂ, ਅਸੀਂ ਆਪਣੀ ਲੜਾਈ ਖੁਦ ਲੜ ਸਕਦੇ ਹਾਂ। ਔਰ ਫਿਰ ਉਹਨਾਂ ਨੇ ਇਹ ਵੀ ਕਿਹਾ ਕਿ ਜੀ ਤੁਸੀਂ ਬਹੁਤ ਅੱਜ ਕੀਮਤੀ ਗੱਲਾਂ ਕਰ ਗਏ ਹੋ, ਤੇ ਬਹੁਤ ਬਹੁਤ ਸ਼ੁਕਰੀਆ ਦੀਪ ਸਿੰਘ ਜੀ। ਤੁਸੀਂ ਸਾਡੇ ਸ਼ਾਇਦ ਸਭ ਤੋਂ ਪੁਰਾਣੇ ਜਿਨ੍ਹਾਂ ਦਾ ਨਾਮ ਹੈ ਲਗਾਤਾਰਤਾ ਨਾਲ ਦੇਖਦੇ ਹਾਂ, ਪਹਿਲੇ ਕਮੈਂਟ ਵਾਲੇ ਵੀ ਔਰ ਲਾਈਕ ਵਾਲੇ ਵੀ ਹੁੰਦੇ ਨੇ, ਉਹ ਦੀਪ ਸਿੰਘ ਸੱਜਣ ਨੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ। ਰਾਜ ਸਾਹਿਬ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvreporter.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV ਰਿਪੋਰਟ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।